पंजाबी रेडियो USA पेश करता है अज दा दिन सिख इतिहास विच। सिख इतिहास दीआं घटनावां च 4 फरवरी दा दिन 1765 सिखां ते नजीब-उद-दौला दीआं फौजां च दिल्ली दे सब्जी मंडी इलाके च लड़ाई। दिल्ली नेड़े भरतपुर रियासत राजस्थान दा राजा सूरजमल सी। 25 दसंबर 1763 दे दिन सैयद मुहम्मद खान बलोची दीआं फौजां ने चलाकी नाल राजे सूरजमल नूं घेर लिया ते कतल कर दिता। उसदे पुत्तर जवाहर सिंह ने मराठिਆਂ ते सिखां नाल राबता कीता। 9 जनवरी 1765 दे दिन सिख फौजां दिल्ली दी हदूद विच दाखल हो गईआं। इन्ने चिर च नजीब-उद-दौला ने जवाहर सिंह जाट राजे नाल सिद्धा समझौता कर लिया। दूजे पासे सिख फौजां क्योंकि दिल्ली पुज गईਆਂ सन, इस करके ਉਹ खाली नहीं सन जाना चाਹੁੰਦੇ। ਉਹਨਾਂ ਲਾਲ ਕਿਲੇ ਨੂੰ ਘੇਰਾ ਪਾ ਲਿਆ। ਭਾਵੇਂ ਨਜੀਬ-ਉਦ-ਦੌਲਾ ਕੋਲ ਕਾਫੀ ਫੌਜ ਸੀ, ਪਰ ਉਸਨੇ ਸਿੱਖਾਂ ਨਾਲ ਟੱਕਰ ਲੈਣ ਦੀ ਬਜਾਏ ਆਪਣੇ ਆਪ ਨੂੰ ਕਿਲੇ ਅੰਦਰ ਬੰਦ ਕਰ ਲਿਆ। ਕੁਝ ਦਿਨ ਘੇਰਾ ਪਾਈ ਰੱਖਣ ਮਗਰੋਂ ਸਿੱਖ ਫੌਜਾਂ ਉੱਥੋਂ ਆ ਗਈਆਂ ਤੇ ਸ਼ਹਿਰ ਤੋਂ ਬਾਹਰ ਡੇਰਾ ਲਾ ਲਿਆ। 4 ਫਰਵਰੀ ਦੇ ਦਿਨ ਸਿੱਖ ਫੌਜਾਂ ਫਿਰ ਦਿੱਲੀ ਸ਼ਹਿਰ ਵੱਲ ਨੂੰ ਚੱਲ ਪਈਆਂ। ਸਬਜ਼ੀ ਮੰਡੀ ਤੇ ਨਖਾਸ ਮੰਡੀ, ਘੋੜਿਆਂ ਦੀ ਮੰਡੀ ਵਾਲੀ ਥਾਂ ਤੇ ਸਿੱਖਾਂ ਤੇ ਨਜੀਬ-ਉਦ-ਦੌਲਾ ਦੀ ਫੌਜ 'ਚ ਜ਼ਬਰਦਸਤ ਜੰਗ ਹੋਈ, ਪਰ ਰੋਹੀਲਾ ਤੇ ਮੁਗਲ ਫੌਜ ਆਪਣਾ ਬਹੁਤ ਸਾਰਾ ਨੁਕਸਾਨ ਕਰਵਾ ਕੇ ਭੱਜ ਗਈ। 1918 ਅੰਮ੍ਰਿਤਸਰ ਮਿਊਨਸਿਪਲ ਕਮੇਟੀ ਨੇ ਸੰਤੋਖਸਰ ਸਰੋਵਰ ਪੂਰਨ ਦਾ ਮਤਾ ਪਾਸ ਕੀਤਾ। 1920 ਤੱਕ ਮਹੰਤਾਂ ਨੇ ਗੁਰਦੁਆਰਿਆਂ ਨੂੰ ਅਯਾਸ਼ੀ ਤੇ ਗੁਨਾਹ ਦੇ ਅੱਡੇ ਬਣਾਇਆ ਹੋਇਆ ਸੀ। ਦਰਬਾਰ ਸਾਹਿਬ ਦੀ ਹਾਲਤ ਬਹੁਤ ਖਰਾਬ ਸੀ। ਸੰਤੋਖਸਰ ਅੰਮ੍ਰਿਤਸਰ ਤੇ ਦਰਬਾਰ ਸਾਹਿਬ ਤਰਨਤਾਰਨ ਦੀ ਹਾਲਤ ਹੋਰ ਵੀ ਭੈੜੀ ਸੀ। ਅੰਮ੍ਰਿਤਸਰ ਤੇ ਤਰਨਤਾਰਨ ਦੋਹਾਂ ਨਗਰਾਂ ਦੇ ਗੁਰਦੁਆਰੇ ਸਰਵਰਾ ਅਰੂੜ ਸਿੰਘ ਦੇ ਮਾਤਹਿਤ ਸਨ। ਸੰਤੋਖਸਰ ਦਾ ਹਾਲ ਤਾਂ ਇਹ ਸੀ ਕਿ 4 ਫਰਵਰੀ 1918 ਨੂੰ ਮਿਊਨਸਿਪਲ ਕਮੇਟੀ ਅੰਮ੍ਰਿਤਸਰ ਨੇ ਮਤਾ ਪਾਸ ਕੀਤਾ ਕਿ ਸਫਾਈ ਨੂੰ ਨਜ਼ਰ 'ਚ ਰੱਖ ਕੇ ਸੰਤੋਖਸਰ ਸਰੋਵਰ ਨੂੰ ਪੂਰ ਦਿੱਤਾ ਜਾਵੇ। ਬਾਅਦ ਵਿੱਚ ਇਹ ਮਤਾ ਵਾਪਸ ਲੈ ਲਿਆ ਗਿਆ। ਸੰਤੋਖਸਰ ਸਰੋਵਰ 'ਚ ਲੋਕਾਂ ਦੀਆਂ ਨਾਲੀਆਂ ਦਾ ਪਾਣੀ ਪੈਂਦਾ ਸੀ। ਲੋਕ ਕੱਪੜੇ ਵੀ ਧੋਂਦੇ ਸਨ ਤੇ ਹਲਵਾਈ ਆਪਣੇ ਬਰਤਨ ਤੱਕ ਵੀ ਉੱਥੇ ਸਾਫ਼ ਕਰਦੇ ਸਨ। 1921 ਹੁਕਮ ਸਿੰਘ ਵਜਾਊਕੋਟ ਦੀ ਮੌਤ। ਤਰਨਤਾਰਨ 'ਚ 26 ਜਨਵਰੀ 1921 ਦੇ ਦਿਨ ਮਹੰਤਾਂ ਦੇ ਹਮਲੇ 'ਚ ਜ਼ਖਮੀ ਹੋਣ ਵਾਲੇ ਹਜ਼ਾਰਾ ਸਿੰਘ ਅਲਾਦੀਨਪੁਰ ਜ਼ਖਮਾਂ ਦੀ ਤਾਬ ਨਾਲ ਚੱਲਦੇ ਹੋਏ 27 ਜਨਵਰੀ ਦੇ ਦਿਨ ਚੜ੍ਹਾਈ ਕਰ ਗਏ ਸਨ। ਇਸੇ ਹਮਲੇ 'ਚ ਇੱਕ ਹੋਰ ਜ਼ਖਮੀ ਹੁਕਮ ਸਿੰਘ ਵਸਾਊਕੋਟ 4 ਫਰਵਰੀ ਦੇ ਦਿਨ ਚੜ੍ਹਾਈ ਕਰ ਗਏ। ਇਹ 2 ਸਿੱਖ ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਸਨ। 1952 ਪੰਡਿਤ ਨਹਿਰੂ ਪਟਿਆਲੇ ਆਇਆ ਤੇ ਸਿੱਖਾਂ ਨੇ ਉਸ ਦੇ ਜਲਸੇ 'ਚ ਪੰਜਾਬੀ ਸੂਬੇ ਦੇ ਹੱਕ 'ਚ ਨਾਅਰੇ ਲਾਏ। 1952 'ਚ ਭਾਰਤ ਭਰ 'ਚ ਆਮ ਚੋਣਾਂ ਹੋਈਆਂ। ਚੋਣਾਂ ਦੇ ਪ੍ਰਚਾਰ ਸੰਬੰਧੀ ਨਹਿਰੂ 4 ਫਰਵਰੀ 1952 ਦੇ ਦਿਨ ਪਟਿਆਲੇ ਬੋਲ ਰਿਹਾ ਸੀ ਤਾਂ ਉਸ ਦੇ ਜਲਸੇ 'ਚ ਕੁਝ ਨਾਅਰੇ ਲੈ ਕੇ ਰਹਾਂਗੇ ਪੰਜਾਬੀ ਸੂਬਾ ਦੇ ਲਾਏ ਗਏ, ਜਿਸ ਤੋਂ ਖਿੱਚ ਕੇ ਜਵਾਹਰ ਲਾਲ ਨੇ ਕਿਹਾ ਕਿ ਮੈਂ ਭਾਰਤ ਦੀ ਦੁਬਾਰਾ ਵੰਡ ਦੀ ਇਜਾਜ਼ਤ ਨਹੀਂ ਦਿਆਂਗਾ। ਹੋਰ ਮੁਸੀਬਤ ਦੀ ਇਜਾਜ਼ਤ ਨਹੀਂ ਮਿਲ ਸਕਦੀ। ਜੇ ਦੇਸ਼ ਦੇ ਕਿਸੇ ਹਿੱਸੇ 'ਚ ਮੁਸੀਬਤ ਖੜੀ ਹੋਈ ਤਾਂ ਇਹ ਪੂਰੀ ਤਾਕਤ ਨਾਲ ਦਬਾ ਦਿੱਤੀ ਜਾਵੇਗੀ। ਨਹਿਰੂ ਬੋਲਦਿਆਂ ਗੁੱਸੇ ਨਾਲ ਕੰਬ ਰਿਹਾ ਸੀ, ਕਿਉਂਕਿ ਉਹ ਕਦੇ ਬਰਦਾਸ਼ਤ ਨਹੀਂ ਕਰਦਾ ਸੀ ਕਿ ਕੋਈ ਉਸ ਨੂੰ ਟੋਕੇ, ਤੇ ਜਦ ਉਹ ਲੈਕਚਰ ਕਰਦਾ ਹੋਵੇ ਤਾਂ ਉਸ ਦੌਰਾਨ ਜੇ ਕੋਈ ਬੋਲ ਵੀ ਪਵੇ ਤਾਂ ਉਸ ਨੂੰ ਬਹੁਤ ਬੁਰਾ ਲੱਗਦਾ ਸੀ। ਫਰਵਰੀ 1990 ਦੇ ਪਹਿਲੇ ਦਿਨਾਂ 'ਚ ਪੰਜਾਬ ਪੁਲਿਸ ਨੇ ਸੁਖਦੇਵ ਸਿੰਘ ਵਾਸੀ ਹਰੀਕੇ ਫਿਰੋਜ਼ਪੁਰ, ਗੁਰਦੀਪ ਸਿੰਘ ਵਕੀਲ ਵਾਸੀ ਮਨਿਆਲਾ ਅੰਮ੍ਰਿਤਸਰ, ਗੁਰਨਾਮ ਸਿੰਘ ਵਾਸੀ ਦੌਲਤਪੁਰ, ਕੁਲਵੰਤ ਸਿੰਘ, ਸਤਨਾਮ ਸਿੰਘ, ਮਨਜੀਤ ਸਿੰਘ ਬੱਬਰ ਉਰਫ ਮਿੰਨੀ ਬਾਬਾ ਤੇ ਰਣਜੀਤ ਸਿੰਘ ਵਾਸੀ ਬੁੱਟਰ ਗੁਰਦਾਸਪੁਰ ਤੇ ਜਰਨੈਲ ਸਿੰਘ ਜੌੜਾ ਨੂੰ ਨਕਲੀ ਮੁਕਾਬਲੇ ਸ਼ਹੀਦ ਕੀਤਾ। ਫਰਵਰੀ 1991 ਦੇ ਪਹਿਲੇ 3 ਦਿਨਾਂ 'ਚ ਪੰਜਾਬ ਪੁਲਿਸ ਨੇ ਹਰਨੇਕ ਸਿੰਘ ਨੇਕੀ ਵਾਸੀ ਬੱਦੋਵਾਲੀ, ਅਵਤਾਰ ਸਿੰਘ ਵਾਸੀ ਗੋਰਖਾ ਰੰਗੀਆਂ, ਗੁਰਮੇਜ ਸਿੰਘ ਗੇਜਾ ਵਾਸੀ ਮੁੱਠੀਵਾਲ, ਮਹਿੰਦਰ ਸਿੰਘ ਵਾਸੀ ਰਸੂਲਪੁਰ, ਪ੍ਰੋਫੈਸਰ ਬਲਦੇਵ ਰਾਜ ਸਿੰਘ, ਰਾਜ ਸਿੰਘ ਗੁਰੂ, ਹਰਜਿੰਦਰਜੀਤ ਸਿੰਘ ਬੰਟੂ, ਤੀਰਥ ਸਿੰਘ ਪੁੱਤਰ ਜਹੇਦਾਰ ਗਿਆਨ ਸਿੰਘ ਵਾਸੀ ਵਰਪਾਲ ਖੁਰਦ, ਮੇਜਰ ਸਿੰਘ ਚੁੱਗੇ ਵਾਸੀ ਭਿੱਖੀਵਿੰਡ ਤਰਨਤਾਰਨ, ਜਗੀਰ ਸਿੰਘ ਵਾਸੀ ਦਿੱਲੀ ਧਾਰੀਵਾਲ ਸੋਈਆਂ, ਬਲਦੇਵ ਸਿੰਘ ਬੌੜੀਆਂ ਸੇਣੀਆਂ, ਰਵਿੰਦਰ ਸਿੰਘ ਸੱਤੇਵਾਲ, ਪ੍ਰਤਾਪ ਸਿੰਘ ਢਪਈ, ਅਮਰਜੀਤ ਸਿੰਘ ਉਰਫ ਸਾਹਿਬ ਸਿੰਘ ਚੰਦੀ, ਗੁਰਚਰਨ ਸਿੰਘ ਧੀਰਾ ਤੋਂ ਇਲਾਵਾ ਹੋਰ ਬਹੁਤ ਸਾਰੇ ਸਿੰਘਾਂ ਨੂੰ ਮੁਕਾਬਲਿਆਂ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 4 ਫਰਵਰੀ ਦਾ ਦਿਨ। ਸਿੱਖ ਇਤਿਹਾਸ ਨਾਲ ਸੰਬੰਧਿਤ ਇਹ ਘਟਨਾਵਾਂ ਡਾਕਟਰ ਹਰਜਿੰਦਰ ਸਿੰਘ ਦਲਗੀਰ ਦੀ ਕਿਤਾਬ ਸਿੱਖ ਤਵਾਰੀਖ 'ਚੋਂ ਧੰਨਵਾਦ ਸਹਿਤ ਲਈਆਂ ਗਈਆਂ ਨੇ। ਸੁਣਦੇ ਰਹੋ ਪੰਜਾਬੀ ਰੇਡੀਓ USA।